USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਕੋਵਿਡ-19 ਨੂੰ ਲੈ ਕੇ ਅਪਡੇਟਸ ਜਿਹੜੀਆਂ ਲੈ ਕੇ ਆਪਾਂ ਹਰ ਵਾਰੀ ਹਫਤਾਵਾਰੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੇ ਹਾਂ ਅਤੇ ਮੇਰੇ ਨਾਲ ਜਕਾਰਾ ਮੂਵਮੈਂਟ ਤੋਂ ਇਸ ਟਾਈਮ ਜੁੜ ਚੁੱਕੇ ਆ ਨਵਦੀਪ ਕੌਰ। ਨਵਦੀਪ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸੋ ਨਵਦੀਪ ਸ਼ੁਰੂਆਤ ਕਰਦੇ ਹਾਂ ਆਪਾਂ ਨੰਬਰਸ ਤੋਂ, ਆંકੜਿਆਂ ਤੋਂ। ਕੀ ਜਿਹੜੀ ਰਾਈਟ ਨਾਓ ਕੰਡੀਸ਼ਨ ਜਿਹੜੀ ਉਹ ਚੱਲ ਰਹੀ ਆ ਫਰੈਜ਼ਨੋ ਤੇ ਕੈਲੀਫੋਰਨੀਆ ਦੇ ਨੰਬਰਸ ਨੂੰ ਲੈ ਕੇ? ਹਾਂਜੀ, ਕੈਲੀਫੋਰਨੀਆ ਦੇ ਜਿਹੜੇ ਨੰਬਰ ਆ ਕੱਲ 33,000 ਤੋਂ ਅਬਵ ਨਿਊ ਕੇਸਿਸ ਸੀਗੇ ਤਾਂ 64 ਡੈਥਸ ਹੋਈਆਂ। ਤੇ ਆਪਣੇ ਫਰੈਜ਼ਨੋ ਦੇ ਕੱਲ ਦੇ ਕੇਸਿਸ ਸੀਗੇ 730 ਤੇ ਆਪਣੇ ਪਰ ਜਿਹੜੇ ਆ ਹੋਲ ਵੀਕਐਂਡ ਦੇ ਫਰੈਜ਼ਨੋ ਚ ਕੇਸਿਸ 1700 ਤੋਂ ਵੱਧ ਸੀਗੇ ਬਿਕਾਜ਼ ਲਾਈਕ ਜਿਹੜੇ ਕ੍ਰਿਸਮਸ ਤੋਂ ਆਉਂਦੇ ਹੋ ਗਏ ਜਾਂ ਫਿਰ ਹੋਰ ਹੌਲੀਡੇਜ਼ ਕਰਕੇ। ਤੇ ਪਰ ਇੱਕ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹੂੰਗੀ, ਜਿੱਦਾਂ ਲਾਸਟ ਵੀਕ ਨਿਊਯਾਰਕ ਟਾਈਮਜ਼ ਨੇ ਕਿਹਾ ਸੀਗਾ ਕਿ ਕਰੋਨਾ ਵਾਇਰਸ ਸਭ ਤੋਂ ਛੇਤੀ ਫਰੈਜ਼ਨੋ ਵਿੱਚ ਫੈਲਣ ਰਹੀ ਆ ਬਾਕੀ ਸਾਰੇ ਮੈਟਰੋ ਸਿਟੀਜ਼ ਤੋਂ ਲੈ ਕੇ US ਦੇ ਵਿੱਚ ਸਭ ਤੋਂ ਫਾਸਟੈਸਟ ਫਰੈਜ਼ਨੋ ਆ। ਸੋ ਆਪਾਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਆ, ਦੇਖਣਾ ਚਾਹੀਦਾ ਕਿ ਆਪਾਂ ਕੀ ਕਰ ਰਹੇ ਹਾਂ ਇੱਥੇ ਫਰੈਜ਼ਨੋ ਕਾਉਂਟੀ ਵਿੱਚ ਜਿਹੜਾ ਇੰਨਾ ਜ਼ਿਆਦਾ ਫੈਲਣ ਰਹੀ ਆ। Another two things ਜਿਹੜੀਆਂ ਆਪਣੇ ਨੰਬਰਸ ਬਾਰੇ ਜੋ ਮੈਂ ਕਹਿਣਾ ਚਾਹੂੰਗੀ ਕਿ ਪਿਛਲੇ 14 ਦਿਨ ਵਿੱਚ ਕੈਲੀਫੋਰਨੀਆ ਦੀ ਐਵਰੇਜ ਨੰਬਰ ਹੈਗਾ ਆ ਜਿੱਦਾਂ 1000 ਰੁਪਇਆ, ਸੋ 1050 ਕੇਸਿਸ ਹਨਾ ਐਵਰੇਜ ਆ। ਪਰ ਆਪਣੇ ਜਿਹੜੇ ਫਰੈਜ਼ਨੋ ਦੇ ਆ ਐਵਰੇਜ ਕੇਸਿਸ ਪਰ ਡੇ in the past 14 days is 1400 cases, right? So 350 ਜ਼ਿਆਦਾ ਕੇਸਿਸ ਆ ਆਪਣੇ ਫਰੈਜ਼ਨੋ ਕਾਉਂਟੀ ਚ ਕੈਲੀਫੋਰਨੀਆ ਤੋਂ ਐਵਰੇਜ ਤੋਂ ਲੈ ਕੇ। ਸੋ ਤੇ ਨਾਲ ਹੀ ਇਸ ਪਿਛਲੇ ਹਫ਼ਤੇ ਟੋਟਲ ਜਿਹੜੇ ਅਮਰੀਕਾ ਚ ਜਿਨ੍ਹਾਂ ਦੀਆਂ ਮੌਤਾਂ ਹੋਈਆਂ ਆ ਬਿਕਾਜ਼ ਆਫ ਕੋਵਿਡ ਉਹ ਨੰਬਰ 330,000 ਤੋਂ ਵੱਧ ਪਾਸ ਹੋ ਗਿਆ ਆ। ਐਂਡ ਆਪਣੇ ਜਿਹੜੇ ਅਮਰੀਕਾ ਚ ਆਬਾਦੀ ਆ ਪਾਪੂਲੇਸ਼ਨ ਆ ਉਹ 3.3 ਮਿਲੀਅਨ ਆ। ਇਸ ਦਾ ਮਤਲਬ ਇਹ ਕਿ ਹਰੇਕ 1000 ਬੰਦੇ ਤੋਂ ਇੱਕ ਬੰਦਾ ਮਰ ਚੁੱਕਾ ਆ ਇਸ ਪਿਛਲੇ ਸਾਲ ਦੇ ਵਿੱਚ ਬਿਕਾਜ਼ ਆਫ ਕੋਵਿਡ। ਐਂਡ ਇਹ ਕਾਫੀ ਲਾਈਕ ਛੋਟੀ ਗੱਲ ਨਹੀਂ ਹੋ। ਮੇਰੀ ਪਰਸਪੈਕਟਿਵ ਚ ਤਾਂ ਬਹੁਤ ਵੱਡੀ ਹੈ ਕਿ 1000 ਚੋਂ ਇੱਕ ਬੰਦਾ ਮਰ ਚੁੱਕਿਆ ਤਾਂ ਉਹਨਾਂ ਚੋਂ ਆਪਾਂ ਵੀ ਕਦੀ ਵੀ ਕੋਈ ਹੋ ਸਕਦਾ ਸੀਗਾ ਤਾਂ ਇਹਨਾਂ ਚੋਂ ਆਪਣੇ ਭਾਈਚਾਰੇ ਤੇ ਵੀ ਕਾਫੀ ਹੋਣੇ ਆ। ਸੋ ਇਹ ਆਪਾਂ ਨੂੰ ਬਹੁਤ ਜ਼ਰੂਰਤ ਹੈ ਕਿ ਆਪਾਂ ਆਪਣਾ ਪਾਰਟ ਕਰੀਏ, ਮਾਸਕ ਪਾ ਕੇ ਰੱਖੀਏ, ਸੋਸ਼ਲ ਡਿਸਟੈਂਸਿੰਗ ਕਰੀਏ, ਰਾਈਟ। ਜੇ ਬਾਹਰ ਨਹੀਂ ਜਾਣ ਦੀ ਜ਼ਰੂਰਤ ਹੈਗੀ ਐਸੈਂਸ਼ੀਅਲ ਰੀਜ਼ਨਸ ਲਈ ਸਿਰਫ ਜਾਈਏ ਬਿਕਾਜ਼ ਇਹ ਆਪਣੇ ਹਸਪੀਟਲਸ ਉੱਪਰ ਵੀ ਬਹੁਤ ਜ਼ਿਆਦਾ ਸਟ੍ਰੇਨ ਪਾਉਂਦਾ, ਆਪਣੇ ਹਸਪੀਟਲ ਵਰਕਰਸ ਉੱਪਰ ਵੀ। ਸੋ ਇਹਨਾਂ ਲਈ ਆਪਣੇ ਭਾਈਚਾਰੇ ਦੇ ਜਿਹੜੇ ਹਸਪੀਟਲ ਚ ਕੰਮ ਕਰਨ ਵਾਲੇ ਆ ਆਪਣੇ ਕਿੰਨੇ ਜ਼ਿਆਦਾ ਪੰਜਾਬੀ ਜਿਹੜੇ ਨਰਸਿਸ ਆ ਡਾਕਟਰਸ ਆ ਇਹ ਪ੍ਰੋਫੈਸ਼ਨ ਨੂੰ ਤਾਂ ਆਪਣੇ ਸਾਰੇ ਮਾਪੇ ਕਹਿੰਦੇ ਰਹਿੰਦੇ ਚਲੋ ਡਾਕਟਰ ਬਣੋ ਡਾਕਟਰ ਬਣੋ, ਤੇ ਹੁਣ ਇੰਨੇ ਜ਼ਿਆਦਾ ਹੈਗੇ ਵੀ ਆ ਤੇ ਉਹਨਾਂ ਉੱਪਰ ਕੀ ਇੰਪੈਕਟ ਪੈਂਦਾ। ਮੇਰੀ ਇੱਕ ਦੋਸਤ ਆ ਜਿਹੜੀ ਨਰਸ ਆ ਐਂਡ ਉਹ ਮੈਨੂੰ ਦੱਸਦੀ ਸੀ ਕਿ ਪਿਛਲੇ 2 ਹਫ਼ਤੇ ਚ ਉਹਨੂੰ ਕੋਈ ਛੁੱਟੀ ਨਹੀਂ ਮਿਲੀ। ਜਦੋਂ ਵੀ ਜਿਹੜੇ ਦਿਨ ਉਹਦੀ ਛੁੱਟੀ ਹੁੰਦੀ ਆ ਉਹ ਕਾਲ ਇਨ ਕਰ ਲੈਂਦੇ ਕਿ ਅਸੀਂ ਲੋ ਇਨ ਸਟਾਫ ਆ ਤੁਸੀਂ ਆ ਜਾਓ, ਰਾਈਟ। ਸੋ ਇਹ ਕਿੰਨਾ ਜ਼ਿਆਦਾ ਮੈਂਟਲੀ ਇਮੋਸ਼ਨਲੀ ਵੀ ਇੰਪੈਕਟ ਪੈਂਦਾ ਆਪਣੇ ਭਾਈਚਾਰੇ ਉੱਪਰ। ਸੋ ਇਹ ਆਪਾਂ ਨੂੰ ਸੋਚਣ ਦੀ ਜ਼ਰੂਰਤ ਆ। ਬਿਲਕੁਲ। ਸੋ ਮੈਂਟਲ ਸਟ੍ਰੇਨ ਜਿਹੜਾ ਬਹੁਤ ਹੈਗਾ ਆ ਇਸ ਚੀਜ਼ ਨੂੰ ਲੈ ਕੇ। ਸੋ ਆਪਾਂ ਆਪਣੇ ਇਰਦ ਗਿਰਦ ਰਹਿ ਰਹੇ ਲੋਕ ਆ ਉਹਨਾਂ ਦੀ ਅਤੇ ਹੈਲਥ ਕੇਅਰ ਵਰਕਰਸ ਆ ਇਹਨਾਂ ਦੀ ਸੇਫਟੀ ਵਾਸਤੇ ਆਪਾਂ ਨੂੰ ਇਹ ਸਾਰੀਆਂ ਚੀਜ਼ਾਂ ਦਾ ਵਿਸ਼ੇਸ਼ ਧਿਆਨ ਜਿਹੜੇ ਉਹ ਰੱਖਣੀਆਂ ਚਾਹੀਦੀਆਂ ਆ। ਨਵਦੀਪ, UK ਦੇ ਨਵੇਂ ਸਟ੍ਰੇਨ ਬਾਰੇ ਕਾਫੀ ਜਿਹੜੀ ਚਰਚਾ ਆ, UK ਦੇ ਨਾਲ ਬਹੁਤ ਸਾਰੇ ਮੁਲਕਾਂ ਨੇ ਆਪਣੇ ਬਾਰਡਰ ਵੀ ਜਿਹੜੇ ਉਹ ਬੰਦ ਕਰ ਦਿੱਤੇ ਆ। ਕੀ ਅਮਰੀਕਾ ਦੇ ਵਿੱਚ ਉਹ ਸਟ੍ਰੇਨ ਆ ਚੁੱਕਾ ਆ ਜਾਂ ਕੀ ਇਸ ਨੂੰ ਲੈ ਕੇ ਕੀ ਪ੍ਰੀਕਾਸ਼ਨਸ ਆਪਾਂ ਲੈ ਸਕਦੇ ਹਾਂ? ਹਾਂਜੀ, ਉਹ ਜਿਹੜੀ UK ਦੀ ਸਟ੍ਰੇਨ ਆ B117 ਸਟ੍ਰੇਨ ਉਹ ਕੋਈ ਰਿਸਰਚਰਸ ਕਹਿੰਦੇ ਆ ਕਿ ਹਲੇ ਅਮਰੀਕਾ ਚ ਵੀ ਆ ਚੁੱਕਿਆ ਪਰ BC ਕੈਨੇਡਾ ਚ ਪਿਛਲੇ 2 ਦਿਨ ਚ ਡੈਫੀਨੇਟਲੀ ਆ ਚੁੱਕਿਆ ਆ। ਉੱਥੇ ਕੇਸਿਸ ਹੋ ਗਏ ਆ। ਸੋ ਜੇ ਆਪਣੇ BC ਕੈਨੇਡਾ ਚ ਪਹੁੰਚ ਗਿਆ ਆ, ਅਮਰੀਕਾ ਚ ਜੇ ਹਲੇ ਨਹੀਂ ਪਹੁੰਚਾ ਆਉਣ ਨੂੰ ਕੋਈ ਵਾਲਾ ਵਕਤ ਨਹੀਂ ਲੱਗਣਾ ਹੈਗਾ, ਰਾਈਟ। ਐਂਡ ਇਸ ਕਰਕੇ ਨਹੀਂ ਵਕਤ ਲੱਗਣਾ ਬਿਕਾਜ਼ ਆ ਜਿਹੜਾ ਸਟ੍ਰੇਨ ਆ ਇਹ 70% ਮੋਰ ਕੰਟੇਜੀਅਸ ਆ, ਮੋਰ ਟ੍ਰਾਂਸਮਿਟੇਬਲ ਆ। ਇਹਦਾ ਮਤਲਬ ਕਿ 70 ਜਿੱਦਾਂ ਅੱਗੇ ਜੇ ਕਿਸੇ ਕੋਲ ਕਰੋਨਾ ਵਾਇਰਸ ਸੀਗਾ 100 ਚੋਂ
30 ਬੰਦੇ ਨੂੰ ਦੇ ਸਕਦਾ ਹੋਣਾ ਰਾਈਟ ਹੈ ਨਾ ਹੁਣ ਇਹ 100 ਚੋਂ 70 ਬੰਦਿਆਂ ਤੱਕ ਪਹੁੰਚ ਸਕਦਾ ਬਿਕਾਜ਼ ਇਹ ਜਿਹੜੀ ਫੈਲਣ ਨੂੰ ਇਹਦੀ 70% ਜ਼ਿਆਦਾ ਕੈਪੈਸਿਟੀ ਲਾ ਲਓ ਹੈਗੀ ਆ ਹਨਾ ਸੋ ਇਹਦੇ ਨਾਲ ਇਹ ਨਹੀਂ ਹੋ ਕਿ ਇਹ ਸਟ੍ਰੇਨ ਜਿਹੜੀ ਆ ਇਹ ਜ਼ਿਆਦਾ ਲੋਕਾਂ ਨੂੰ ਬਿਮਾਰ ਕਰਦੀ ਆ ਜਾਂ ਫਿਰ ਮਾਰਦੀ ਆ ਏਦਾਂ ਕੁਛ ਨਹੀਂ ਹੋ ਪਰ ਜੇ ਆਪਣੀ ਪੋਪੂਲੇਸ਼ਨ 100 ਚੋਂ ਅੱਗੇ ਜਿਨ੍ਹਾਂ ਨੂੰ 30 ਨੂੰ ਹੁੰਦਾ ਸੀ 17 ਨੂੰ ਹੋ ਜਾਣਾ ਆ ਫਿਰ ਆਪਣੇ ਆਪ ਉਹ ਜਿਹੜੇ ਮੌਤ ਦੇ ਨੰਬਰ ਵੱਧ ਜਾਣੇ ਆਪਣੇ ਆਪ ਸਿਕਨੈਸ ਦੇ ਨੰਬਰ ਵੱਧ ਜਾਣੇ ਆਪਣੇ ਆਪ ਹਸਪੀਟਲ ਦੇ ਨੰਬਰ ਵੱਧ ਜਾਣੇ ਰਾਈਟ ਹੈ ਨਾ ਸੋ ਇਹ ਨਹੀਂ ਕਿ ਇਹ ਸਟ੍ਰੇਨ ਦਾ ਮਾਰਨ ਨੂੰ ਜਾਂ ਫਿਰ ਜ਼ਿਆਦਾ ਆ ਡੈਡਲੀ ਬਟ ਇਹ ਜ਼ਿਆਦਾ ਲੋਕਾਂ ਨੂੰ ਸਿੱਕ ਕਰੂਗੀ ਤੇ ਜ਼ਿਆਦਾ ਲੋਕੀ ਫਿਰ ਆਪਣੇ ਨੰਬਰਸ ਜਿਹੜੀ ਬਾਕੀ ਮੌਤ ਦੇ ਜਾਂ ਹੋਰ ਹਸਪੀਟਲਾਈਜ਼ ਦੇ ਆ ਉਹ ਵੀ ਵਧਣੇ ਆ ਬਟ ਇੱਕ ਚੰਗੀ ਚੀਜ਼ ਇਹ ਹੈ ਕਿ ਜਿਹੜੀ ਵੈਕਸੀਨ ਆਈ ਆ ਵੈਦੋ ਵੈਕਸੀਨ ਆਈ ਆ ਉਹਨਾਂ ਦਾ ਇਹਦਾ ਉੱਪਰ ਫਿਰ ਵੀ ਹਲੇ ਇਫੈਕਟ ਹੈਗਾ ਆ ਪੂਰਾ ਸੋ ਏਦਾਂ ਨਹੀਂ ਹੋ ਕਿ ਇਹ ਜਿਹੜੀ ਸਟ੍ਰੇਨ ਆ ਉਹ ਵੈਕਸੀਨ ਦਾ ਕੋਈ ਕੰਮ ਨਹੀਂ ਕਰਨਾ ਹੈਗਾ ਸੋ ਹਲੇ ਰਿਸਰਚ ਵੀ ਚੱਲੀ ਜਾਂਦੀ ਆ ਪਰ ਹੁਣ ਤੱਕ ਜਿਹੜੀ ਵੀ ਰਿਸਰਚ ਉਹਨਾਂ ਨੇ ਕੀਤੀ ਆ ਕਿ ਇਹ ਵੈਕਸੀਨ ਨੂੰ ਮਾਰਨ ਨੂੰ ਇਹ ਸਟ੍ਰੇਨ ਨੂੰ ਮਾਰਨ ਨੂੰ ਰਾਈਟ ਹੈ ਨਾ ਉਹ ਵੈਕਸੀਨ ਕੰਮ ਕਰਦੀ ਹੈਗੀ ਕੰਮ ਕਰੂਗੀ ਜੀ ਸੋ ਹੁਣ ਕ੍ਰਿਸਮਸ ਦੀਆਂ ਛੁੱਟੀਆਂ ਸੀਗੀਆਂ ਬਹੁਤ ਸਾਰੇ ਪਰਿਵਾਰ ਇਕੱਠੇ ਹੋਏ ਬਹੁਤ ਸਾਰੇ ਫਰੈਂਡਸ ਜਿਹੜੇ ਉਹ ਇਕੱਠੇ ਹੋਏ ਹੋਣਗੇ ਸੋ ਉਹਨਾਂ ਦੇ ਲਈ ਕੀ ਹਦਾਇਤਾਂ ਆ ਕੀ ਪ੍ਰੀਕਾਸ਼ਨਸ ਜਿਹੜੀਆਂ ਉਹ ਹੁਣ ਲੈ ਸਕਦੇ ਆ ਹਾਂਜੀ ਸੋ ਜਿਹੜੇ ਵੀ ਜਿੱਦਾਂ ਆਪਾਂ ਕ੍ਰਿਸਮਸ ਲਈ ਗੈਦਰ ਹੋਏ ਆਪਣੇ ਪਰਿਵਾਰ ਤੋਂ ਬਾਹਰ ਭਾਵੇਂ ਆਪਣੇ ਜਿਹੜੇ ਨੇੜੇ ਵਾਲੇ ਵੀ ਹੋਣ ਫੈਮਲੀਜ਼ ਤਾਈ ਚਾਚੀ ਜਾਂ ਫਿਰ ਫਰੈਂਡਸ ਨਾ ਹੋਏ ਆ ਬਹੁਤ ਬਹੁਤ ਇੰਪੋਰਟੈਂਟ ਹੈ ਕਿ ਤੁਸੀਂ ਹੁਣ ਆਪਣੇ ਘਰ 'ਚ at least 7 ਦਿਨ ਲਈ ਬੈਠੋ ਕੁਆਰੰਟਾਈਨ ਕਰੋ ਰਾਈਟ ਹੈ ਨਾ ਜੇ ਤੁਸੀਂ ਆਪਣੇ ਪਰਿਵਾਰ ਤੋਂ ਸਿਰਫ ਇੱਕ ਜੀ ਸੀਗਾ ਜਿਹੜਾ ਬਾਹਰ ਜਾ ਕੇ ਆਪਣੇ ਦੋਸਤਾਂ ਫਰੈਂਡਾਂ ਨਾਲ ਘੁੰਮਿਆ ਯੂਜੂਅਲੀ ਯੰਗਰ ਲੋਕ ਏਦਾਂ ਕਰਦੇ ਆ ਹਨਾ ਸੋ ਤੁਸੀਂ ਆਪਣੇ ਕਮਰੇ 'ਚ ਰਵੋ ਰਾਈਟ ਹੈ ਨਾ ਆਪਣੀ ਫੈਮਿਲੀ ਕੋਲ ਜਦ ਵੀ ਜਾਣਾ ਮਾਸਕ ਪਾ ਕੇ ਰੱਖੋ ਤਾਂ ਬਾਕੀ ਸਾਰੇ ਜਣ ਵੀ ਪਾਉਣ ਪਰ 7 ਦਿਨ ਲਈ ਇਸ ਕਰਕੇ ਕਹਿੰਦੇ ਆ ਬਿਕਾਜ਼ ਜਿੱਦਾਂ ਮੈਂ ਅੱਗੇ ਵੀ ਦੱਸਿਆ 7 ਦਿਨ ਐਵਰੇਜ ਆ ਜਦੋਂ ਲੱਛਣ ਸ਼ੁਰੂ ਹੁੰਦੇ ਆ ਸੋ ਉਹਦੀ 7 ਦਿਨ ਤਾਂ ਜਦੋਂ ਆਪਣੇ ਜਿਹੜੇ ਜਿਹੜੇ ਸਿੰਪਟਮਸ ਲੱਛਣ ਆਉਣ ਤੋਂ ਪਹਿਲਾਂ ਆਪਾਂ ਕੋਵਿਡ ਫੈਲਾ ਸਕਦੇ ਹਾਂ 48 ਆਵਰਸ ਪਹਿਲਾਂ 2 ਦਿਨ ਪਹਿਲਾਂ ਰਾਈਟ ਹੈ ਨਾ ਪਰ ਗੱਲ ਕੋਵਿਡ ਇੰਨੀ ਸਮਾਰਟ ਵਾਇਰਸ ਆ ਕਿ ਆਪਾਂ ਨੂੰ ਪਤਾ ਹੀ ਨਹੀਂ ਉਹ ਕਿ ਹੈਗਾ ਕਿ ਨਹੀਂ ਹੈਗਾ ਜਦ ਤੱਕ ਆਪਣੇ ਲੱਛਣ ਨਹੀਂ ਆਉਂਦੇ ਹੈਗੇ ਰਾਈਟ ਹੈ ਨਾ ਸੋ ਨਾ ਕੋਈ ਫਾਇਦਾ ਆ ਕਿ ਜਦੋਂ ਹਾਂਜੀ ਮੈਂ ਘੁੰਮ ਫਿਰ ਕੇ ਆਏ ਆ ਤਾਂ ਫਿਰ ਦੂਸਰੇ ਤੀਸਰੇ ਦਿਨ ਜਾ ਕੇ ਟੈਸਟ ਕਰਾ ਲਓ ਕਿਉਂਕਿ ਜਦ ਤੱਕ ਤੁਹਾਡੀ ਵਾਇਰਸ ਫੈਲੀ ਨਹੀਂ ਆ ਬੋਡੀ 'ਚ ਉਹ ਡਿਟੈਕਟ ਨਹੀਂ ਹੋਣੀ ਹੈਗੀ ਚੰਗੀ ਤਰ੍ਹਾਂ ਟੈਸਟ ਵਿੱਚ ਰਾਈਟ ਸੋ ਬਹੁਤ ਬਹੁਤ ਇੰਪੋਰਟੈਂਟ ਹੈ ਕਿ ਜੇ ਤੁਸੀਂ ਬਾਹਰ ਗਏ ਆ 7 ਦਿਨ ਹੀ ਆਪਣੇ ਘਰ ਰਹੋ ਕੁਆਰੰਟਾਈਨ ਕਰੋ ਜੇ ਬਾਹਰ ਜਾਣਾ ਪਵੇ ਮਾਸਕ ਪਾ ਕੇ ਜਾਵੋ ਸਿਰਫ ਐਸੈਂਸ਼ੀਅਲ ਰੀਜ਼ਨਸ ਲਈ ਜਾਵੋ ਤਾਂ ਫਿਰ 7 ਦਿਨ ਤੋਂ ਬਾਅਦ ਤੁਸੀਂ ਆਪਣਾ ਟੈਸਟ ਕਰਾ ਕੇ ਆ ਜਾਓ ਜਸਟ ਟੂ ਮੇਕ ਸ਼ੋਰ ਰਾਈਟ ਐਂਡ ਹੁਣ ਨਿਊ ਈਅਰਸ ਵੀ ਆਉਣ ਲੱਗਾ ਆ ਸੋ ਮੇਰੇ ਨਿਊ ਈਅਰਸ ਲਈ ਸਾਡੇ ਵੱਲੋਂ ਇਹ ਰეკਮੈਂਡੇਸ਼ਨ ਹੈ ਕਿ ਤੁਸੀਂ ਪਲੀਜ਼ ਘਰ ਰਹੋ ਜਿੱਦਾਂ ਕ੍ਰਿਸਮਸ ਲਈ ਸੀਗੀ CDC ਦੇ ਰეკਮੈਂਡੇਸ਼ਨ ਉਹੀ ਹੁਣ ਨਿਊ ਈਅਰ ਲਈ ਆ ਰਾਈਟ ਕਿ ਆਪਣੇ ਘਰ ਰਹੋ ਆਪਾਂ ਅੱਗੇ ਨਿਊ ਈਅਰਸ ਈਵ ਜਾਂਦੇ ਹੁੰਦੇ ਆ ਗੁਰਦੁਆਰੇ ਇੰਨਾ ਆਪਣਾ ਇਕੱਠ ਹੁੰਦਾ ਆ ਹੋਪਫੁਲੀ ਆ ਸਾਲ ਗੁਰਦੁਆਰੇ ਵੀ ਸਾਰੇ ਆਪਣੇ ਪ੍ਰੀਕਾਸ਼ਨਸ ਟੇਕ ਕਰੋਗੇ ਤਾਂ ਨਹੀਂ ਹੋਲਡ ਕਰੋਗੇ ਪ੍ਰੋਗਰਾਮ ਜਾਂ ਫਿਰ ਬ੍ਰੌਡਕਾਸਟ ਕਰ ਲੂਗੇ ਕਿਸੇ ਤਰੀਕੇ ਨਾਲ ਪਰ ਤੁਸੀਂ ਆਪਣਾ ਘਰ ਬਹਿ ਕੇ ਕੀਰਤਨ ਕਰੋ ਆਪਣੇ ਪਰਿਵਾਰ ਨਾਲ ਜੇ ਤੁਸੀਂ ਜਾਣਾ ਹੀ ਆ ਗੁਰਦੁਆਰੇ ਵਿਰਲੇ ਟਾਈਮ ਜਾਵੋ ਦਿਨ ਵੇਲੇ ਚਲ ਜਾਓ ਜਦੋਂ ਕੋਈ ਘੱਟ ਲੋਕ ਆ ਦਰਸ਼ਨ ਕਰਕੇ ਆ ਜਾਓ ਮੱਥਾ ਟੇਕ ਕੇ ਆ ਜਾਓ ਰਾਈਟ ਹੈ ਨਾ ਬਟ ਅਦਰਵਾਈਜ਼ ਪਲੀਜ਼ ਸਟੇ ਐਟ ਹੋਮ ਘਰ ਰਹੋ ਤੇ ਆਪਣੇ ਪਰਿਵਾਰ ਨਾਲ ਰੇਡੀਓ ਤੇ ਕੀਰਤਨ ਸੁਣ ਲਓ TV ਤੇ ਸੁਣ ਲਓ ਆਪਣੀ ਫਰੈਂਡਸ ਫੈਮਿਲੀ ਨੂੰ ਵੀਡੀਓ ਕਾਲਸ ਕਰ ਲਓ ਇਹ ਸਿਰਫ ਹੁਣ ਜਦੋਂ ਜਿਹੜੀ ਵੈਕਸੀਨ ਆ ਆਪਾਂ ਪਬਲਿਕ ਨੂੰ ਜਨਰਲ ਪਬਲਿਕ ਨੂੰ ਮਈ 'ਚ ਜਾ ਕੇ ਮਿਲਣੀ ਆ ਹੁਣ ਥੋੜੀ ਜਿਹੀ ਹੋਰ ਪੁਸ਼ ਹੋ ਗਈ ਬਿਕਾਜ਼ ਆਫ ਜਸਟ ਜਿੱਦਾਂ ਆਉਂਦੀ ਆ ਤੇ 6 ਮਹੀਨੇ ਹੋਰ ਹੈਗੇ ਆ ਆਪਾਂ ਜਿੰਨਾ ਇੱਕ ਪੂਰਾ ਸਾਲ ਮਾਸਕ ਪਾ ਕੇ ਸੋਸ਼ਲ ਡਿਸਟੈਂਸ ਕਰ ਲਿਆ 6 ਮਹੀਨੇ ਆਪਾਂ ਲਿਸਟ ਆਪਾਂ ਹੁਣ ਜਾਰੀ ਰੱਖੀਏ ਆਪਣੀਆਂ ਜਿਹੜੀਆਂ ਸੀਗੀਆਂ ਜੋ ਕੁਝ ਵੀ ਆਪਾਂ ਕਰਦੇ ਆ ਆਪਣੇ ਢਿੱਲੇ ਨਾ ਪਈਏ ਹੁਣ ਐਂਡ 'ਚ ਆ ਕੇ ਕਿ ਢਿੱਲੇ ਪੈ ਕੇ ਤਾਂ ਬਾਅਦ 'ਚ ਫਿਰ ਹੋਰ ਜ਼ਿਆਦਾ ਕੋਵਿਡ ਕੇਸਿਸ ਹੋ ਗਏ ਹੋਰ ਜ਼ਿਆਦਾ ਆਪਾਂ ਨੂੰ ਇਫੈਕਟ ਪੈਂਦਾ ਬਿਕਾਜ਼ ਅਗੇਨ ਇਹ ਜਿਹੜੀ ਕੋਵਿਡ ਆ ਜੇ ਆਪਾਂ ਨੂੰ ਇਹ ਮਾਰੂਗੀ ਨਹੀਂ ਪਰ ਆਪਾਂ ਨੂੰ ਲੌਂਗ ਟਰਮ ਇਫੈਕਟਸ ਤਾਂ ਬਹੁਤ ਜ਼ਿਆਦਾ ਦਊਗੀ ਰਾਈਟ ਹੈ ਨਾ ਜਿਹੜੇ ਲੰਗਸ ਤੇ ਆ ਹਾਰਟਸ ਤੇ ਆ ਕਿਡਨੀ ਫੇਲੀਅਰ ਆ ਸੋ ਆਪਾਂ ਉਹਦੇ ਏਦਾਂ ਨਾ ਸੋਚੀਏ ਕਿ ਹਾਂਜੀ ਆਪਾਂ ਇਹ 1% ਹੀ ਲੋਕ ਮਰਦੇ ਆ ਆਪਾਂ ਜੀ ਲੂੰਗੇ ਆਪਾਂ ਫਿਰ ਵੀ ਏਦਾਂ ਰਾਈਟ ਪਰ ਲੌਂਗ ਟਰਮ ਆਪਾਂ ਹਸਪੀਟਲ 'ਚ ਰਹਿਣਾ ਚਾਹੁੰਦੇ ਆ ਲੌਂਗ ਟਰਮ ਆਪਾਂ ਆਪਣੀ ਹੈਲਥ ਨੂੰ ਇੰਨਾ ਜ਼ਿਆਦਾ ਇਫੈਕਟ ਪੈਣਾ ਆ ਕਿ ਆਪਾਂ 6 ਮਹੀਨੇ ਹੋਰ ਆਪਣੇ ਕਰੀ ਜਾਈਏ ਜੋ ਆਪਾਂ ਕਰਦੇ ਆਏ ਆ
ਬਿਲਕੁਲ ਬਚਾਅ ਦੇ ਵਿੱਚ ਹੀ ਜਿਹੜਾ ਇਹ ਬਚਾਅ ਹੈਗਾ ਸੋ ਇਫੈਕਟਸ ਤਾਂ ਇਹਦੇ ਲੌਂਗ ਟਰਮ ਅਜੇ ਆਪਾਂ ਨੂੰ ਪਤਾ ਨਹੀਂ ਕਿਉਂਕਿ ਇਸ ਵਾਇਰਸ ਨੂੰ ਆਇਆ ਨੂੰ ਹੀ ਅਜੇ 1 ਸਾਲ ਵੀ ਨਹੀਂ ਜਿਹੜਾ ਉਹ ਹੋਇਆ ਜਾਂ ਸਾਲ ਕੁ ਹੋ ਗਿਆ ਆ ਦਸੰਬਰ ਦੇ ਵਿੱਚ ਹੀ ਪਹਿਲੇ ਫਿਊ ਕੇਸਿਸ ਜਿਹੜੇ ਆ ਚਾਈਨਾ ਦੇ ਵਿੱਚ ਰਿਪੋਰਟ ਜਿਹੜੇ ਕੀਤੇ ਗਏ ਸੀਗੇ ਫਿਰ ਮਾਰਚ ਵਿੱਚ ਆਪਣੇ ਅਮਰੀਕਾ ਦੇ ਵਿੱਚ ਜਿਹੜਾ ਆ ਉਹ ਬਹੁਤ ਜ਼ਿਆਦਾ ਜੰਗਲ 'ਚ ਅੱਗ ਵਾਂਗੂ ਜਿਹੜਾ ਉਹ ਫੈਲਿਆ ਸੋ ਵੈਕਸੀਨੇਸ਼ਨ ਨੂੰ ਲੈ ਕੇ ਕੀ ਅਪਡੇਟਸ ਆ ਆਪਰੇਸ਼ਨ ਵਾਰਪ ਸਪੀਡ ਵਾਲੇ ਕਹਿੰਦੇ ਸੀ ਵੀ ਇਸ ਸਾਲ ਦੇ ਵਿੱਚ 20 ਮਿਲੀਅਨ ਨੂੰ ਦੇਣੇ ਆ ਪਰ ਹੁਣ ਤੱਕ ਅਜੇ ਤੱਕ ਸਿਰਫ 2 ਮਿਲੀਅਨ ਨੂੰ ਵੈਕਸੀਨ ਜਿਹੜੀ ਉਹ ਲੱਗੀ ਆ ਸੋ ਅਰਾਊਂਡ 350 ਮਿਲੀਅਨ ਪਾਪੂਲੇਸ਼ਨ ਆ ਆਮ ਲੋਕਾਂ ਤੱਕ ਕਦੋਂ ਤੱਕ ਪਹੁੰਚਣ ਦੀ ਉਮੀਦ ਹੈਗੀ ਆ ਹਾਂਜੀ ਜਿੱਦਾਂ ਮੈਂ ਹੁਣ ਕਹਿ ਰਹੀ ਸੀ ਕਿ ਆਮ ਲੋਕਾਂ ਨੂੰ ਹੁਣ ਜਿੱਦਾਂ ਸਮਰ ਦੇ ਕਲੋਜ਼ ਮਿਲਣੀ ਆ ਰਾਈਟ ਅੱਗੇ ਕਹਿੰਦੇ ਸੀਗੇ ਕਿ ਅਪ੍ਰੈਲ ਦੇ ਕਲੋਜ਼ ਹੋ ਜੂਗੀ ਪਰ ਇਹ ਲੱਗਦਾ ਨਹੀਂ ਆ ਪਲਾਨ ਮਈ ਚ ਜਾ ਕੇ ਸ਼ੁਰੂ ਹੋਊਗੀ ਮਈ ਜੂਨ ਚ ਰਾਈਟ ਹੈ ਨਾ ਐਂਡ ਦੈਨ ਹੋਪਫੁਲੀ ਬਾਈ ਐਂਡ ਆਫ ਦਾ ਸਮਰ ਮੋਸਟ ਪੀਪਲ ਹੈਵ ਗਾਟ ਇਟ ਰਾਈਟ ਪਰ ਅਗੇਨ ਆਪਾਂ ਨੂੰ ਇਹ ਬਹੁਤ ਜ਼ਰੂਰੀ ਆ ਕਿ ਜਦੋਂ ਆਪਾਂ ਨੂੰ ਅਵੇਲੇਬਲ ਹੋਏ ਕਿ ਆਪਾਂ ਸਾਰੇ ਲਈਏ ਵੈਕਸੀਨ ਬਹੁਤ ਲੋਕੀ ਹੈਗੇ ਆ ਜਿਹੜੇ ਕਹਿੰਦੇ ਆ ਕਿ ਹਾਂਜੀ ਇਹ ਡਾਊਟਸ ਹੈਗੇ ਆ ਜਿੱਦਾਂ ਵਹਿਮ ਹੈਗਾ ਆ ਵੈਕਸੀਨ ਨੂੰ ਲੈ ਕੇ ਰਾਈਟ ਨਾ ਕਿ ਇੰਨੀ ਛੇਤੀ ਕਿਉਂ ਬਣ ਗਈ ਆ ਜਾਂ ਫਿਰ ਏਦਾਂ ਇਹ ਜਿਹੜੀ mRNA ਪ੍ਰੋਸੈਸ ਸੀਗੀ ਇਹ ਪਹਿਲਾਂ ਦੇ ਇਹਦੀ ਰਿਸਰਚ ਚੱਲੀ ਜਾਂਦੀ ਸੀਗੀ ਸੋ ਤਾਂ ਕਰਕੇ ਇੰਨੀ ਛੇਤੀ ਹੋ ਗਈ ਹੈ ਤੇ ਨਾਲ ਹੀ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਕਿ ਫॉर ਜਨਰਲ ਪਬਲਿਕ ਦੇਖੋ ਪਹਿਲੀ ਗੱਲ ਆ ਆਪਣੇ ਡਾਕਟਰਸ ਫਰੰਟ ਲਾਈਨਰ ਸਾਰੇ ਲੈਂਦੇ ਆ ਜਿਹੜੇ ਟਰਸਟ ਕਰਦੇ ਆ ਵੈਕਸੀਨ ਨੂੰ ਰਾਈਟ ਨਾ ਜਿਹੜੇ ਇੰਨੇ ਪੜ੍ਹੇ ਲਿਖੇ ਆ ਆਪਾਂ ਤੋਂ ਵੱਧ ਆ ਜਿਹੜੇ ਸਾਇੰਟਿਸਟ ਰਿਸਰਚਰਸ ਆ ਉਹ ਲੈਣ ਰਹੇ ਆ ਤਾਂ ਫਿਰ ਇਹੀ ਜਿੱਦਾਂ ਮੈਂ ਦੱਸਿਆ ਅਪ੍ਰੈਲ ਮਈ ਤੱਕ ਤਾਂ ਉਹਨਾਂ ਨੂੰ ਮਿਲਣੀ ਆ ਕਿ ਜੇ ਕੋਈ ਚੀਜ਼ ਹੋਵੇ ਵੀ ਉਹਦੇ ਵਿੱਚ ਰਾਈਟ ਨਾ ਉਹ ਰਿਸਰਚ ਜਾਰੀ ਚੱਲਣੀ ਆ ਜਦ ਤੱਕ ਆਪਾਂ ਨੂੰ ਮਿਲਣੀ ਆ ਰਾਈਟ ਸੋ ਜਿਹੜੇ ਆਪਣੇ ਕੋਈ ਡਾਊਟਸ ਆ ਉਦੋਂ ਤੱਕ ਕਲੀਅਰ ਹੋ ਜਾਣੇ ਚਾਹੀਦੇ ਆ ਤੇ ਨਾਲ ਹੀ ਜਿਹੜੇ ਕੋਈ ਲੋਕੀ ਕਹਿੰਦੇ ਕਿ ਨਹੀਂ ਯਾਰ ਇਹਦੇ ਨਾਲ ਅਲਰਜਿਕ ਰਿਐਕਸ਼ਨ ਹੁੰਦਾ ਜਾਂ ਫਿਰ ਹੋਰ ਕੁਝ ਜਿੱਦਾਂ ਕੋਈ ਨਿਊਜ਼ਸ ਨਵੀਆਂ ਨਿਊਜ਼ ਆਉਂਦੀਆਂ ਆ ਮੈਂ ਇਹ ਦੱਸਣਾ ਚਾਹੂੰਗੀ ਕਿ ਹੁਣ ਤੱਕ 2 ਮਿਲੀਅਨ ਪੀਪਲ ਨੂੰ ਆਪਾਂ ਨੂੰ ਇੱਥੇ ਅਮਰੀਕਾ 'ਚ ਵੈਕਸੀਨ ਮਿਲੀ ਆ ਰਾਈਟ ਹੈਲਥ ਕੇਅਰ ਵਰਕਰਸ ਨੂੰ ਫਰੰਟ ਲਾਈਨਰਸ ਨੂੰ ਉਹਨਾਂ 2 ਮਿਲੀਅਨ 'ਚੋਂ ਅਬਾਊਟ 20 ਲੋਕਾਂ ਨੂੰ ਵੱਧ ਤੋਂ ਵੱਧ 20 ਲੋਕਾਂ ਨੂੰ ਰਿਐਕਸ਼ਨ ਹੋਇਆ ਆ ਜਿੰਨਾ ਕਿ ਮੈਂ ਏਦਾਂ ਹੁਣ ਤੱਕ ਸਟੋਰੀਆਂ ਸੁਣਦੀ ਆਈ ਆ ਮੈਂ ਕਾਊਂਟ ਕੀਤਾ ਮੈਂ ਕਿਹਾ ਜਦ 20 ਕੀ ਹੋਇਆ ਹੋਣਾ ਵੱਧ ਤੋਂ ਵੱਧ 2 ਮਿਲੀਅਨ 'ਚ 20 ਲੋਕ ਹਨਾ 0.0002% ਆ 1% ਨਹੀਂ ਹੋ 1% 2 ਮਿਲੀਅਨ 'ਚ ਹੁੰਦਾ 20,000 ਰਾਈਟ ਸੋ 20 ਹੋਣਾ ਕਿੰਨੀ ਛੋਟੀ ਗੱਲ ਹੈ ਤਾਂ ਉਹ ਜਿਹਨਾਂ ਨੂੰ ਰਿਐਕਸ਼ਨ ਹੁੰਦਾ ਵੀ ਆ ਤੇ ਮਾਈਲਡ ਰਿਐਕਸ਼ਨਸ ਔਰ ਜਾਂ ਫਿਰ 1-2 ਹੈਗੇ ਜਿਹੜੇ ਜ਼ਿਆਦਾ ਰਿਐਕਸ਼ਨ ਹੋਏ ਸੀਵੀਅਰ ਰਿਐਕਸ਼ਨਸ ਆ ਰਾਈਟ ਹੈ ਨਾ ਕਿਉਂਕਿ ਬਤਾਓ ਹੋਰ ਕੋਈ ਚੀਜ਼ ਨੂੰ ਅਲਰਜਿਕ ਹੋ ਗਏ ਜਾਂ ਫਿਰ ਕੁਝ ਪਰ ਉਹ ਜਦੋਂ ਤੁਸੀਂ ਵੈਕਸੀਨ ਲੈਂਦੇ ਆ ਤੁਸੀਂ ਹਸਪੀਟਲ 'ਚ ਰਹਿੰਦੇ ਆ ਤੁਹਾਨੂੰ 30 ਮਿੰਟਸ ਉੱਥੇ ਅਬਜ਼ਰਵ ਕਰਦੇ ਆ ਜੇ ਤੁਹਾਨੂੰ ਕਦੀ ਕੋਈ ਰਿਐਕਸ਼ਨ ਹੋਊਗਾ ਵੀ ਉੱਥੇ ਉਹ ਰਿਐਕਸ਼ਨ ਦਾ ਟ੍ਰੀਟ ਕਰ ਸਕਦੇ ਆ ਰਾਈਟ ਏਦਾਂ ਆਪਾਂ ਬਹੁਤ ਜ਼ਿਆਦਾ ਲੋਕ ਜਿਹੜੀ ਬਹੁਤ ਚੀਜ਼ਾਂ ਨੂੰ ਆਪਾਂ ਅਲਰਜਿਕ ਹੈਗੇ ਕੋਈ ਲੋਕੀ ਸਟ੍ਰਾਬੇਰੀਜ਼ ਨੂੰ ਆ ਪੀਨਟ ਬਟਰਸ ਨੂੰ ਆ ਨਟਸ ਨੂੰ ਆ ਏਦਾਂ ਹਨਾ ਰਾਈਟ ਸੋ ਆਪਾਂ ਐਪੀਪੈਨ ਰੱਖਦੇ ਆ ਏਦਾਂ ਹੀ ਚੀਜ਼ਾਂ ਜੇ ਤੁਹਾਨੂੰ ਕਦੀ ਕੋਈ ਰਿਐਕਸ਼ਨ ਹੋਵੇ ਉੱਥੇ ਡਾਕਟਰਸ ਹੁੰਦੇ ਆ ਤੁਹਾਡੀ ਏਦਾਂ ਦੇਖਣ ਨੂੰ ਰਾਈਟ ਹੈ ਨਾ ਬਟ ਅਗੇਨ 20 ਲੋਕੀ ਆਊਟ ਆਫ 2 ਮਿਲੀਅਨ ਇਜ਼ ਨਥਿੰਗ ਤੁਹਾਡਾ ਰਿਸਕ ਜ਼ਿਆਦਾ ਤੁਹਾਨੂੰ 20 ਟਾਈਮਸ ਜ਼ਿਆਦਾ ਰਿਸਕ ਇਹ ਆ ਕੋਵਿਡ ਹੋਣ ਨੂੰ ਜੇ ਤੁਸੀਂ ਵੈਕਸੀਨ ਨਾ ਲਵੋ ਰਾਈਟ ਹੈ ਨਾ ਐਂਡ ਦੈਨ ਉੱਪਰੋਂ ਇਹ ਤੋਂ ਜ਼ਿਆਦਾ ਵੀ ਵੈਕਸੀਨ ਨਹੀਂ ਲੈਣਾ ਤੁਹਾਡੀ ਹੈਲਥ ਨੂੰ ਜ਼ਿਆਦਾ ਰਿਸਕ ਆ ਇਸ ਵਕਤ about 3,000 people die every day in US so 3,000 ਲੋਕੀ US ਵਿੱਚ ਰੋਜ਼ ਮਾਰਨ ਦੇ ਇਸ ਵਕਤ ਠੀਕ ਹੈ and so I mean ਇਹੀ the long term ਜਿਹੜੀਆਂ health issues ਆ ਉਹ ਵੀ ਜਿੱਦਾਂ ਆਉਣ ਲੱਪੀਆਂ ਆ ਰਿਸਰਚ ਹੋਣ ਲੱਪੀ ਕਿ ਹਾਂਜੀ ਜਿਨ੍ਹਾਂ ਕੋਲ ਕੋਵਿਡ ਸੀਗਾ ਤਾਂ ਉਹਨਾਂ ਨੂੰ ਹੁਣ ਤੱਕ ਕੀ ਆ ਬਰੀਥਿੰਗ ਪ੍ਰੋਬਲਮਸ ਹੋਣੀਆਂ ਜਾਂ ਫਿਰ ਕੁਝ ਸੋ ਇਹ ਬਹੁਤ ਜ਼ਰੂਰੀ ਹੈ ਕਿ ਜਦੋਂ ਆਪਾਂ ਨੂੰ ਆਪਣੇ ਭਾਈਚਾਰੇ ਨੂੰ ਆਪਣੀ ਕਮਿਊਨਿਟੀਜ਼ ਨੂੰ ਜਨਰਲ ਪਬਲਿਕ ਨੂੰ ਮਿਲਣ ਲੱਪੀਆਂ ਮਈ 'ਚ ਜਾ ਕੇ ਸਮਰ ਟਾਈਮ ਵਕਤ ਕਿ ਆਪਾਂ ਲਈਏ ਉਦੋਂ ਤੱਕ ਇਹ ਬਹੁਤ ਜ਼ਰੂਰੀ ਹੈ ਕਿ 75% ਪੋਪੂਲੇਸ਼ਨ ਨੂੰ ਲੈਣੀ ਜ਼ਰੂਰੀ ਆ ਵੈਕਸੀਨ ਕਿ ਹਰਡ ਇਮਿਊਨਿਟੀ ਬਣੋ ਰਾਈਟ ਪਰ ਉਦੋਂ ਤੱਕ ਆਪਾਂ ਐਟਲੀਸਟ ਆਪਣਾ ਪਾਰਟ ਕਰੀਏ ਕਿ ਆਪਾਂ ਮਾਸਕ ਪਾਈਏ ਸੋਸ਼ਲ ਡਿਸਟੈਂਸ ਕਰੀਏ ਆਪਾਂ ਗੈਦਰਿੰਗ 'ਚ ਨਾ ਹੋਈਏ ਤਾਂ ਜਦੋਂ ਆਪਾਂ ਆਪਣੇ ਹੱਥ ਧੋਈਏ ਆਪਾਂ ਜਦੋਂ ਬਾਹਰ ਜਾਣਾ ਹੈ ਮਾਸਕ ਹਾਈਜੀਨ ਦਾ ਧਿਆਨ ਰੱਖੀਏ ਵੱਧ ਤੋਂ ਵੱਧ ਜੀ ਬਿਲਕੁਲ ਤੇ ਇੱਕ ਚੀਜ਼ ਜਿਹੜੀ ਆਪਣੇ ਸਰੋਤਿਆਂ ਨੂੰ ਜ਼ਰੂਰ ਦੱਸਣਾ ਚਾਹੁੰਦੇ ਜਦੋਂ ਤੁਹਾਨੂੰ ਲੱਗਦਾ ਵੀ ਤਾਂ ਕਿਸੇ ਤੋਂ ਐਕਸਪੋਜ਼ਰ ਤੁਹਾਨੂੰ ਹੋਇਆ ਆ ਤੇ ਇਹਦਾ ਇਨਕਿਊਬੇਸ਼ਨ ਪੀਰੀਅਡ ਕਿਸੇ ਦੇ ਲਈ 7 ਦਿਨ ਦਾ ਹੈ ਕਿਸੇ ਦੇ ਲਈ 14 ਦਿਨ ਦਾ ਹੈ ਸੋ ਇਹ ਬਹੁਤ ਜ਼ਰੂਰੀ ਆ ਵੀ ਐਕਸਪੋਜ਼ਰ ਤੋਂ ਬਾਅਦ ਦੇ ਜਿਹੜੇ 1-2 ਹਫ਼ਤੇ ਆ ਤੁਸੀਂ ਆਪਣੇ ਆਪ ਨੂੰ ਅਲੱਗ ਰੱਖੋ ਇਕੱਲੇ ਰਹੋ
ਤਾਂ ਜੋ ਤੁਹਾਨੂੰ ਤੁਸੀਂ ਕਿਸੇ ਹੋਰ ਤੱਕ ਜਿਹੜਾ ਉਹ ਇਸ ਨੂੰ ਫੈਲਾ ਨਾ ਸਕੋ, ਕਿਉਂਕਿ ਤੁਹਾਡੇ ਅੰਦਰ ਵਾਇਰਸ ਆ, ਤੁਹਾਨੂੰ ਸਿੰਪਟਮ ਨਹੀਂ ਹੈਗੇ। ਤੁਸੀਂ ਜਦੋਂ ਉਸ ਟਾਈਮ ਦੇ ਉੱਤੇ ਕੰਟੇਜੀਅਸ ਹੁੰਦੇ ਆ, ਤੁਸੀਂ ਅੱਗੇ ਤੋਂ ਅੱਗੇ ਇਸ ਨੂੰ ਫੈਲਾ ਸਕਦੇ ਆ। ਅਤੇ ਉਹੀ ਜਿਹੜਾ ਆ ਸਭ ਤੋਂ ਕ੍ਰਿਟੀਕਲ ਟਾਈਮ ਹੁੰਦਾ। ਜੇ ਉਸ ਟਾਈਮ ਦੇ ਉੱਤੇ ਆਪਾਂ ਮਾਸਕ ਪਾ ਕੇ ਰੱਖੀਏ, ਕੁਆਰੰਟੀਨ ਕਰਕੇ ਰੱਖੀਏ, ਤਾਂ ਫਿਰ ਆਪਾਂ ਇਸ ਦੇ ਫੈਲਾਅ ਨੂੰ ਜਿਹੜਾ ਉਹ ਰੋਕ ਸਕਦੇ ਹਾਂ। ਅਤੇ ਇੱਕ ਜ਼ਰੂਰ ਮੈਂ ਆਪਣੇ ਜਿੰਨੇ ਵੀ ਸੁਣਨ ਵਾਲੇ ਦੇਖਣ ਵਾਲਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ, ਜੇ ਤੁਹਾਨੂੰ ਖੰਘ ਵਗੈਰਾ ਆ ਰਹੀ ਆ, ਚਾਹੇ ਰੈਗੂਲਰ ਫਲੂ ਦਾ ਹੀ ਤੁਹਾਨੂੰ ਜਿਹੜਾ ਉਹ ਲੱਗ ਰਿਹਾ ਵੀ ਉਹ ਹੋਇਆ ਆ, ਪਰ ਤੁਸੀਂ ਉਸ ਨੂੰ ਐਜ਼ ਏ ਕੋਵਿਡ ਟਰੀਟ ਕਰਕੇ ਚੱਲੋ, ਮੰਨ ਕੇ ਚੱਲੋ, ਤਾਂ ਜੋ ਤੁਸੀਂ ਬਾਕੀਆਂ ਨੂੰ ਉਸ ਚੀਜ਼ ਤੋਂ ਜਿਹੜਾ ਉਹ ਬਚਾ ਰੱਖੋ। ਇਨ ਐਨੀ ਕੇਸ ਜੇ ਤੁਹਾਨੂੰ ਖੰਘ ਆ ਰਹੀ ਆ, ਕੁਛ ਇੱਦਾਂ ਦੇ ਲੱਛਣ ਹੈਗੇ ਆ, ਹੈਡੇਕਸ ਆ ਰਹੀਆਂ, ਇੱਦਾਂ ਦੀਆਂ ਚੀਜ਼ਾਂ ਆ, ਜਾਂ ਗਲੇ ਦੇ ਵਿੱਚ ਸੋਰ ਥਰੋਟ ਹੋਣ ਲੱਗੀ ਹੋਈ ਆ, ਇੱਦਾਂ ਦੀਆਂ ਚੀਜ਼ਾਂ ਤੁਹਾਨੂੰ ਆ ਰਹੀਆਂ, ਇੰਡੀਕੇਸ਼ਨ ਸਿੰਪਟਮਸ ਉੱਦਾਂ ਦੇ ਹੋ ਰਹੇ ਆ, ਅਤੇ ਮਾਸਕ ਵਗੈਰਾ ਜ਼ਰੂਰ ਪਹਿਨ ਕੇ ਰੱਖੋ। ਅਸੈਂਸ਼ੀਅਲ ਕੰਮ ਲਈ ਹੀ ਜਿਹੜਾ ਆ ਉਹ ਬਾਹਰ ਤੁਸੀਂ ਜਾਓ, ਅਤੇ ਕੁਆਰੰਟੀਨ ਕਰਨ ਦੀ ਜਿਹੜੀ ਆ ਉਸ ਟਾਈਮ ਦੇ ਉੱਤੇ ਵੱਧ ਤੋਂ ਵੱਧ ਕੋਸ਼ਿਸ਼ ਕਰੋ। ਅਤੇ ਆਪਣੇ ਨਾਲ ਘਰ ਦੇ ਜਿਹੜੇ ਕੰਮ ਕਰਨ ਵਾਲੇ ਆ ਉਹਨਾਂ ਨੂੰ ਜ਼ਰੂਰ ਦੱਸੋ ਵੀ ਤੁਹਾਨੂੰ ਇੱਦਾਂ ਦੇ ਸਿੰਪਟਮ ਹੈਗੇ, ਆਪਣੇ ਪਰਿਵਾਰ ਵਾਲਿਆਂ ਨੂੰ ਦੱਸੋ, ਤਾਂ ਜੋ ਜ਼ਰੂਰ ਉਹ ਆਪਣਾ ਵੀ ਪ੍ਰੀਕੋਸ਼ਨ ਜਿਹੜੀਆਂ ਉਹ ਲੈ ਸਕਣ। ਕਿਉਂਕਿ ਤੁਸੀਂ ਸੋਚਦੇ ਵੀ ਮਾੜੀ ਜੀ ਖੰਘ ਆ ਅਤੇ ਹੈ ਕੁਛ ਨਹੀਂ ਆ, ਸੋਰ ਥਰੋਟ ਆ, ਪਰ ਕਈ ਵਾਰੀ ਉਹ ਸਿੰਪਟਮ ਅਜੇ ਸ਼ੁਰੂ ਹੀ ਹੋ ਰਹੇ ਹੁੰਦੇ ਆ ਤੁਹਾਨੂੰ ਕੋਵਿਡ ਦੇ, ਅਤੇ ਫਿਰ ਉਹ ਅੱਗੇ ਤੋਂ ਅੱਗੇ ਜਿਹੜੇ ਆ ਤੁਸੀਂ ਉਸ ਟਾਈਮ ਦੇ ਵਿੱਚ ਫੈਲਾ ਦਿੰਦੇ ਆ, ਅਤੇ ਫਿਰ ਅੱਗੇ ਤੋਂ ਅੱਗੇ ਜਿਹੜਾ ਕੰਮ ਆ ਉਹ ਪ੍ਰੋਬਲਮ ਜਿਹੜੀ ਉਹ ਵੱਧਦੀ ਹੈ। ਸੋ ਬਹੁਤੇ ਲੋਕ ਇਸ ਦੇ ਵਿੱਚ ਬਚਾਅ ਹੁੰਦਾ ਆ, ਤਾਂ ਵੀ 1% ਬਹੁਤ ਵੱਡਾ ਨੰਬਰ ਹੁੰਦਾ ਆ ਜੇ ਉਹ ਇੰਨੇ ਲੋਕਾਂ ਦੀ ਜਿਹੜੀ ਆ ਉਹ ਜਿਹੜੀ ਮੌਤ ਜਿਹੜੀ ਉਹ ਹੋ ਜਾਵੇ। ਅਤੇ ਨਾਲੇ ਜਦੋਂ ਤੁਹਾਨੂੰ ਸਿੰਪਟਮ ਆਉਣ ਲੱਗ ਜਾਣ ਅਤੇ ਤੁਰੰਤ ਤੁਸੀਂ ਆਪਣਾ ਜਿਹੜਾ ਆ ਉਸ ਟਾਈਮ ਦੇ ਉੱਤੇ ਟੈਸਟ ਜਿਹੜਾ ਉਹ ਤੁਸੀਂ ਜ਼ਰੂਰ ਤੁਹਾਨੂੰ ਕਰਾਉਣਾ ਚਾਹੀਦਾ ਆ। ਅਤੇ ਨਵਦੀਪ, ਜੇ ਕੋਈ ਹੋਰ ਜਾਣਕਾਰੀ ਲੈਣਾ ਚਾਹੁੰਦਾ ਹੈ, ਰੀਸੋਰਸਿਸ ਤੁਹਾਡੇ ਕੋਲ ਕੀ ਕੀ ਉਪਲਬਧ ਹੈਗੇ ਨੇ, ਕੀ ਕੀ ਜਾਣਕਾਰੀਆਂ ਹੁੰਦੀਆਂ ਨੇ? ਹਾਂਜੀ, ਆਈ ਮੀਨ ਜਿੱਦਾਂ ਭਾਜੀ ਨੇ ਕਿਹਾ ਆ ਕਿ ਜੇ ਤੁਹਾਨੂੰ ਕੋਈ ਵੀ ਲੱਛਣ ਆਉਣ ਲੱਗੇ, ਸਿੰਪਟਮਸ ਆਉਣ ਲੱਗੇ, ਤੁਸੀਂ ਪਲੀਜ਼ ਜਾ ਕੇ ਆਪਣਾ ਟੈਸਟ ਕਰਾ ਲਓ, ਰਾਈਟ ਹੈ ਨਾ। ਇਹਦਾ ਮਤਲਬ ਕਿ ਤੁਹਾਡੇ ਵਿੱਚ ਫੈਲੀ ਹੋਈ ਆ ਤਾਂ ਉਹ ਟੈਸਟ ਉੱਪਰ ਡਿਟੈਕਟ ਹੋ ਜਾਣੀ ਆ। ਜੇ ਤੁਹਾਨੂੰ ਕੋਈ ਇਹਦਾ ਟੈਸਟਿੰਗ ਸਾਈਟ ਲੱਭਣ ਦੀ ਮਦਦ ਚਾਹੀਦੀ ਆ, ਜਿੱਥੇ ਮਰਜੀ ਤੁਸੀਂ ਕੈਲੀਫੋਰਨੀਆ 'ਚ ਆ, ਰਾਈਟ ਹੈ ਨਾ, ਤੁਸੀਂ ਸਾਨੂੰ ਰੀਚ ਆਊਟ ਕਰ ਸਕਦੇ, ਫੋਨ ਕਰ ਸਕਦੇ, ਮੈਸੇਜ ਕਰ ਸਕਦੇ ਆ, ਜਾਂ ਫਿਰ ਹੋਰ ਕੋਈ ਸਹੂਲਤਾਂ ਚਾਹੀਦੀਆਂ ਜਿੱਦਾਂ ਫੂਡ ਬੈਂਕ ਆ। ਆਪਣੀ ਜਿਹੜੀ ਕਮਿਊਨਿਟੀ ਆਪਾਂ ਬਹੁਤ ਸ਼ਰਮਦੇ ਆ ਕਿ ਓਕੇ ਜਿੱਦਾਂ ਸ਼ੇਮ ਸਮਝਦੇ ਆ, ਇਹ ਸਟਿਗਮਾ ਆ ਆਪਣੇ ਵਿੱਚ ਕਿ ਉਹ ਆਪਾਂ ਜੇ ਅਸਿਸਟੈਂਸ ਲਈਏ ਆਪਾਂ ਇੱਦਾਂ ਲੱਗਦੇ ਆ, ਇੱਦਾਂ ਪੁੱਛਦੇ ਆ, ਮੰਗਦੇ ਆ, ਰਾਈਟ ਹੈ ਨਾ। ਇਹ ਥੋੜ੍ਹਾ ਜਿਹਾ ਜਦੋਂ ਮਦਦ ਦੀ ਜ਼ਰੂਰਤ ਆ, ਪਲੀਜ਼ ਡੂ ਰੀਚ ਆਊਟ। ਇਹ ਕੋਈ ਸ਼ਰਮ ਦੀ ਗੱਲ ਨਹੀਂ ਆ। ਜੇ ਤੁਹਾਨੂੰ ਕੋਈ ਫੂਡ ਦੀ ਅਸਿਸਟੈਂਸ ਆ, ਜਾਂ ਫਿਰ ਤੁਹਾਡੀ ਕੋਈ ਅਲੱਗ-ਅਲੱਗ ਸਿਟੀਜ਼ ਵਿੱਚ ਅਲੱਗ-ਅਲੱਗ ਗ੍ਰਾਂਟਸ ਆ ਕਿ ਹਾਊਸਿੰਗ ਲਈ, ਜੇ ਤੁਸੀਂ ਬੈਕਟਅਪ ਆ, ਲੌਕਡ ਆ, ਰਾਈਟ ਹੈ ਨਾ। ਸੋ ਜਿੱਦਾਂ ਤੁਹਾਡਾ ਕੋਈ ਵੀ ਚੀਜ਼ ਲਈ ਇੱਦਾਂ ਮਦਦ ਹੈਗੀ ਆ, ਜੇ ਜ਼ਰੂਰਤ ਹੈਗੀ ਆ, ਅਸੀਂ ਤੁਹਾਨੂੰ ਉਹ ਰੀਸੋਰਸਿਸ ਲੱਭ ਕੇ ਦਊਂਗੇ। ਜੇ ਤੁਸੀਂ ਸਾਨੂੰ ਫੋਨ ਕਰ ਸਕਦੇ ਆ 559-549-3898, ਤੁਸੀਂ ਸਾਨੂੰ ਇੱਥੇ ਫੋਨ ਕਰ ਸਕਦੇ ਜਾਂ ਫਿਰ ਟੈਕਸਟ ਕਰ ਸਕਦੇ, ਤਾਂ ਅਸੀਂ ਤੁਹਾਨੂੰ ਜ਼ਰੂਰ ਇੱਦਾਂ ਮੈਸੇਜ ਬਾਕਸ ਕਰੂੰਗੇ ਜੀ। ਅਤੇ ਨਵਦੀਪ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਥੈਂਕ ਯੂ, ਬੜੀ ਮਿਹਰਬਾਨੀ ਜੀ ਅੱਜ ਦੀਆਂ ਜਿਹੜੀਆਂ ਇਨਫੋਰਮੇਸ਼ਨ ਦੇਣ ਦੇ ਲਈ, ਅਤੇ ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।